ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀ ਇੰਡੀਆ ਨੇ ਅਪਰੋਚ ਲਈ ਅ, ਅ, 2014 ਤੋਂ ਬਾਅਦ ਉਹ ਕਾਫੀ ਜ਼ਿਆਦਾ ਜਿਹੜੀ ਉਹਦੀ ਅਪਰੋਚ ਸੀ ਟੁਵਾਰਡਸ ਵੈਸਟਰਨ ਵਰਲਡ ਸੀ। ਪਰ ਉਹਦੇ 'ਚ ਉਹਨੇ ਜਿਹੜੇ ਚਾਈਨਾ ਦੇ ਇੰਸਟੀਚਿਊਟ ਸੀ ਉਹਨਾਂ ਨੂੰ ਇਨਫੈਕਟਿਵ ਵੀ ਕੀਤਾ, ਕਿਸੇ ਵੀ ਤਰੀਕੇ ਨਾਲ ਕੀਤਾ। ਪਰ ਹੁਣ ਗਲਵਾਨ ਤੋਂ ਬਾਅਦ ਕਿਉਂਕਿ ਚਾਈਨਾ ਨੇ ਇੰਡੀਆ ਨੂੰ ਇੱਕ ਝਟਕਾ ਦਿੱਤਾ, ਮਤਲਬ ਗਲਵਾਨ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਨਾਲ ਆਰਮਡ ਜਿਹੜੀ ਆ ਟਕਰਾਅ ਹੋਇਆ ਉੱਥੇ। ਉਸ ਤੋਂ ਬਾਅਦ ਇੰਡੀਆ ਜਿਹੜਾ ਆ ਉਹ ਬਿਲਕੁਲ ਚਾਈਨਾ ਦੇ ਖਿਲਾਫ ਚੁੱਪੀ ਵੱਟ ਗਿਆ। ਅਤੇ ਜੇ ਤੋਂ ਮਤਲਬ ਇਹ ਵੀ ਗੱਲ ਅੰਦਾਜ਼ਾ ਲਾਈ ਜਾ ਰਹੀ ਹੈ ਕਿ ਉਹ ਇੱਕ ਇਹੋ ਜਿਹਾ ਪੁਆਇੰਟ ਸੀ ਜਿੱਥੋਂ ਫਿਰ ਜਿਹੜਾ ਅਮਰੀਕਾ ਆ ਉਹਨੂੰ ਵੀ ਇਹ ਲੱਗਿਆ ਵੀ ਇੰਡੀਆ ਦੇ ਉੱਤੇ ਟੇਕ ਰੱਖਣੀ ਜਿਹੜੀ ਆ ਉਹ ਸ਼ਾਇਦ ਵਾਜਬ ਨਹੀਂ ਆ ਉਹਦੇ ਇੰਟਰਸਟ ਦੇ ਲਈ। ਅਤੇ ਮਤਲਬ ਉੱਥੋਂ ਚੀਜ਼ਾਂ ਚੇਂਜ ਹੁੰਦੀਆਂ ਗਈਆਂ ਅਤੇ ਜਿਹੜਾ ਲੇਟੈਸਟ ਜੈ ਸ਼ੰਕਰ ਦਾ ਜਿਹੜਾ ਵਿਜ਼ਿਟ ਆ ਚਾਈਨਾ ਦਾ, ਉਸ ਵਿਜ਼ਿਟ ਦੇ ਦੌਰਾਨ ਜਿੰਨੀਆਂ ਸਟੇਟਮੈਂਟਸ ਅਸੀਂ ਦੇਖ ਰਹੇ ਹਾਂ ਜਿਹਦੇ 'ਚ ਇੱਕ ਬੜਾ ਜਿਓਪੋਲੀਟੀਕਲ ਵੋਕੈਬਲਰੀ ਦਾ ਵਰਡ ਆ ਮੋਡਸ ਵਿਵੇਂਡਾ, ਕਿ ਭਾਵੇਂ ਤੁਹਾਡੇ ਡਿਫਰੈਂਸਿਸ ਹੋਣ, ਭਾਵੇਂ ਤੁਹਾਡੀਆਂ ਸਹਿਮਤੀਆਂ ਨਾ ਹੋਣ, ਪਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਪੀਸ ਆ ਉਹਨੂੰ ਮੇਨਟੇਨ ਰੱਖੋ। ਇੰਡੀਆ ਹੁਣ ਚਾਈਨਾ ਦੇ ਨਾਲ ਇਹ ਅਪਰੋਚ ਲੈ ਕੇ ਜਾ ਰਿਹਾ ਜਿਹਦੇ 'ਚ ਉਹਨੇ ਆਪਣਾ ਬੋਰਡਰ ਜਿਹੜਾ ਆਪਣੀ ਟੈਰੀਟਰੀ ਵੀ ਕਲੇਮ ਕਰਨੀ ਲਗਭਗ ਛੱਡਤੀ ਆ ਜਿਹੜੀ ਚਾਈਨਾ ਦੇ ਥੱਲੇ ਆ। ਅਤੇ ਮਤਲਬ ਇਹ ਜਿਹੜੀ ਅਪਰੋਚ ਇੰਡੀਆ ਦੀ ਚਾਈਨਾ ਦੇ ਨਾਲ ਆ ਇਹ ਮਤਲਬ ਕੀ ਇੰਡੀਕੇਸ਼ਨਸ ਦੇ ਰਹੀ ਆ, ਕਿਉਂਕਿ ਇੰਡੀਆ ਦੇ ਵਿੱਚ ਚਾਹੇ ਹਰਦੀਪ ਪੁਰੀ ਦੀ ਲੇਟੈਸਟ ਸਟੇਟਮੈਂਟ ਹੋਵੇ, ਚਾਹੇ ਐਕਸਟਰਨਲ ਮਿਨਿਸਟਰੀ ਦੇ ਸਪੋਕਸ ਪਰਸਨ ਦੀ ਸਟੇਟਮੈਂਟ ਹੋਵੇ, ਉਹ ਤੋਂ ਇਹ ਲੱਗ ਰਿਹਾ ਕਿ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਦਬਾਅ ਬਹੁਤ ਆ ਟਰੇਡ ਨੂੰ ਲੈ ਕੇ ਵੀ। ਉਹ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹ ਸ਼ੋਅ ਕਰਾਂ ਕਿ ਮੈਂ ਇਸ ਦਬਾਅ ਦੇ ਥੱਲੇ ਦਬਣ ਵਾਲਾ ਨਹੀਂ, ਲਾਈਕ ਇੰਡੋਨੇਸ਼ੀਆ ਵਰਗੀ ਮੈਂ ਡੀਲ ਜਿਹੜੀ ਆ ਉਹ ਨਹੀਂ ਕਰਨੀ ਆ। ਤਾਂ ਦੂਜੇ ਪਾਸੇ ਉਹ ਚਾਈਨਾ ਦੇ ਨਾਲ ਹੁਣ ਪੀਸ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ। ਇਹ ਸਾਰੇ ਦੇ ਵਿੱਚੋਂ ਕੀ ਪੋਸੀਬਿਲਿਟੀਜ਼ ਅੱਗੇ ਜਿਹੜੀਆਂ ਭਵਿੱਖ ਦੇ ਵਿੱਚ ਨਿਕਲ ਸਕਦੀਆਂ, ਖਾਸ ਤੌਰ 'ਤੇ ਜਿਵੇਂ ਦੀ ਚਾਈਨਾ ਵੱਲ ਅਪਰੋਚ ਇੰਡੀਆ ਨੇ ਲਈ ਆ ਉਹਦੇ ਤੋਂ? ਦੇਖੋ, ਤੁਸੀਂ ਗਲਵਾਨ ਕਨਫਲਿਕਟ ਦੀ ਗੱਲ ਕੀਤੀ ਜਿਹੜੀ ਜੂਨ 2020 ਦੇ ਵਿੱਚ ਹੁੰਦਾ ਹੈ, ਲੇਕਿਨ ਇਹ ਜਿਹੜਾ ਭਾਰਤ ਨੇ ਆਪਣੀ ਫੋਰਨ ਪਾਲਿਸੀ ਤਾਂ ਇੱਕ ਤਰਫਾ ਕਰਕੇ ਬਲੰਡਰ ਕੀਤਾ ਹੀ ਕੀਤਾ ਹੈ, ਪਰ ਮਹਾ ਬਲੰਡਰ ਭਾਰਤ ਨੇ ਕੀਤਾ 5 ਅਗਸਤ 2019 ਨੂੰ, ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਵੀ ਐਜ਼ ਏ ਸਟੇਟ ਖਤਮ ਕੀਤਾ। ਔਰ ਉਹਦਾ ਇੱਕ ਵਰਸਟ ਪਾਰਟ ਜਿਹੜਾ ਕਿਤੇ ਵੀ ਇੰਡੀਅਨ ਮੀਡੀਆ ਜਾਂ ਸਾਡੇ ਲੈਵਲ ਦੇ ਜਿਹੜੇ ਜਰਨਲਿਸਟ ਯੂਟਿਊਬਰ ਵੀ ਨੇ ਉਹ ਵੀ ਜ਼ਿਕਰ ਨਹੀਂ ਕਰਦੇ, ਉਹ ਸੀ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣਾ। ਔਰ ਲੱਦਾਖ ਜਿਸ ਦੇ ਉੱਤੇ ਚਾਈਨਾ ਦਾ ਕਲੇਮ ਹੈ, ਔਰ ਅਮਿਤ ਸ਼ਾਹ ਦਾ ਪਾਰਲੀਮੈਂਟ 'ਚ ਖਲੋ ਕੇ ਕਹਿਣਾ ਜਿਹੜਾ ਲੱਦਾਖ ਯੂਨੀਅਨ ਟੈਰੀਟਰੀ ਦਾ ਮੈਪ ਇੰਡੀਆ ਨੇ ਵੀ ਬਣਾਇਆ ਜਿਹਨੂੰ ਚਾਈਨਾ ਨੇ ਫੌਰਨ ਆਬਜੈਕਟ ਕੀਤਾ, ਉਹਦੇ 'ਚ ਅਕਸਾਈ ਚਿਨ ਦਾ ਇਲਾਕਾ ਜਿਹੜਾ ਕਿ ਆਲਮੋਸਟ 32,000 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਜਿਹੜੀ ਚਾਈਨਾ ਨੇ 1962 'ਚ ਭਾਰਤ ਤੋਂ ਖੋਈ, ਉਸ ਅਕਸਾਈ ਚਿਨ ਨੂੰ ਲੱਦਾਖ ਯੂਨੀਅਨ ਟੈਰੀਟਰੀ ਦਾ ਹਿੱਸਾ ਦੱਸਿਆ ਗਿਆ। ਸੋ ਚਾਈਨਾ ਨੇ ਫੌਰਨ ਉਸ 'ਤੇ ਰਿਐਕਟ ਕੀਤਾ। ਔਰ ਇਹ ਜਿਹੜਾ ਜੋ ਗਲਵਾਨ 'ਚ ਹੋਇਆ ਹੈ ਇਹ 5 ਅਗਸਤ 2019 ਦੀ ਇਹਨਾਂ ਦੇ ਵੱਡੇ ਬਲੰਡਰ ਦਾ ਨਤੀਜਾ ਸੀ। ਚਾਈਨਾ ਨੇ ਕਿਹਾ ਇਹ ਡਿਸਪਿਊਟਡ ਟੈਰੀਟਰੀ ਹੈ, ਯੂਨੀਲੈਟਰਲ ਚੇਂਜ ਕਰਨ ਦਾ ਕਿਸੇ ਨੂੰ ਹੱਕ ਨਹੀਂ। ਔਰ ਜੋ ਫਿਰ ਗਲਵਾਨ ਦੇ ਵਿੱਚ ਹੋਇਆ, ਔਰ ਅਸੀਂ ਦੇਖਦੇ ਹਾਂ ਕਿ ਫੋਲੋਇੰਗ ਪੀਰੀਅਡ ਅਗਲੇ 2 ਸਾਲ ਦੇ ਵਿੱਚ ਉਹ ਡੈਪਚੋਂਗ ਹੋਏ, ਡੈਪਸੋਂਗ ਹੋਏ, ਪੈਂਗੋਂਗ ਸੋ ਲੇਕ ਜਿਹਨੂੰ ਸੋ ਲੇਕ ਨੂੰ ਕਹਿੰਦੇ ਨੇ ਚਾਈਨੀਜ਼ ਜ਼ਬਾਨ 'ਚ। ਔਰ ਇੱਕ ਜੇ ਸਟੈਪ ਮੈਂ 2019 ਤੋਂ ਵੀ ਪਿੱਛੇ ਜਾਵਾਂ, ਹਾਲਾਂਕਿ ਡੋਕਲਾਮ ਦੇ ਨਾਲ ਭਾਰਤ ਦਾ ਜਿਹੜਾ ਭੂਟਾਨ ਦਾ ਬਾਰਡਰ ਲੱਗਦਾ ਚਾਈਨਾ ਨਾਲ, ਡੋਕਲਾਮ ਰੀਜਨ 'ਚ ਭਾਰਤ ਦਾ ਨਹੀਂ ਲੱਗਦਾ, ਪਰ ਅਮਰੀਕਾ ਦੇ ਕਹਿਣ ਤੇ ਜਾਂ ਆਪਣੀ ਦਿਲਵਦੀ ਦੱਸਣ ਲਈ ਅਮਰੀਕਾ ਨੂੰ ਕਿ ਜੀ ਅਸੀਂ ਤੁਹਾਡੀ ਲੜਾਈ ਲੜਨ ਨੂੰ ਤਿਆਰ ਹੈ। ਡੋਕਲਾਮ ਦੇ ਵਿੱਚ ਵੀ ਆਲਮੋਸਟ 10 ਮਹੀਨੇ ਦੇ ਕਰੀਬ ਸਟੈਂਡ ਆਫ ਰਿਹਾ। ਨਤੀਜੇ ਦੇ ਤੌਰ ਤੇ ਚਾਈਨਾ ਨੇ ਉੱਥੇ ਆਪਣੇ ਪੱਕੇ ਤੰਬੂ ਲਾ ਕੇ, ਭੂਟਾਨ ਨੇ ਇੰਡੀਆ, ਕਿਉਂਕਿ ਭੂਟਾਨ ਦਾ ਇੰਡੀਆ ਨਾਲ ਸਮਝੌਤਾ ਹੈ, ਆਪਣੀ ਉਹ ਫੋਰਨ ਪਾਲਿਸੀ ਨਹੀਂ ਬਣਾ ਸਕਦੇ, ਉਹਨਾਂ ਦਾ ਡਿਪਲੋਮੈਟ ਜਿਹੜਾ ਉਹ ਦਿੱਲੀ ਵਾਲੇ ਹੀ ਡਿਸਾਈਡ ਕਰਦੇ ਨੇ। ਲੇਕਿਨ ਬੈਕਡੋਰ ਚੈਨਲ ਰਾਹੀਂ ਭੂਟਾਨ ਨੇ ਜਿਹੜਾ ਡੋਕਲਾਮ ਏਰੀਆ ਦੇ ਵਿੱਚ ਜਿਹੜਾ ਉਹਨਾਂ ਦਾ ਦਾਅਵਾ ਵੀ ਸੀ ਉਹ ਵੀ ਉਹਨਾਂ ਨੇ ਛੱਡਿਆ। ਸੋ ਉਸ ਪੀਰੀਅਡ ਤੋਂ ਬਾਅਦ ਹੀ ਗਲਵਾਨ ਹੁੰਦਾ ਹੈ। ਔਰ ਉਸ ਤੋਂ ਬਾਅਦ ਭਾਰਤ ਨੂੰ ਰਿਅਲਾਈਜ਼ ਤਾਂ ਹੋ ਗਿਆ ਕਿ ਬਈ ਇਹ ਗਲਤੀ ਹੋਈ, ਫਿਰ ਰਸ਼ੀਆ ਦੇ ਪੈਰੀਂ ਪਏ। ਫਿਰ ਅਸੀਂ ਦੇਖਦੇ ਹਾਂ ਕਿ ਬਈ ਉਸ ਸਾਰੇ 'ਚ ਪੁਤਿਨ ਨੇ ਇਹਨਾਂ ਨੂੰ ਸੱਦਿਆ, ਉਹ ਸਾਰਾ ਪਾਰਟ ਕੀਤਾ। ਪਰ ਕਿਉਂਕਿ ਭਾਰਤ ਦੀ ਜਿਹੜੀ ਪੋਜੀਸ਼ਨ, ਜਿਹਨੂੰ ਅੰਗਰੇਜ਼ੀ ਦਾ ਇੱਕ ਫਰੇਜ਼ ਹੈ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਤੁਸੀਂ ਸਹਿ ਦੇ ਨਾਲ ਵੀ ਦੌੜ ਰਹੇ ਹੋ ਤੇ ਜਿਹੜਾ ਸਹਿ ਨੂੰ ਫੜਨ ਲਈ ਸ਼ਿਕਾਰੀ ਕੁੱਤੇ ਨੇ ਤੁਸੀਂ ਉਹਨਾਂ ਦੇ ਵੀ ਸਾਥ ਦੇ ਰਹੇ ਹੋ। ਸੋ ਉਹਦਾ ਨਤੀਜਾ ਖਾਸ ਤੌਰ ਤੇ ਯੂਕਰੇਨ ਵਾਰ ਦੇ ਵੇਲੇ, ਔਰ ਜਿਸ ਗੱਲ ਨੇ
ਅਮਰੀਕਾ ਨੂੰ ਸਭ ਤੋਂ ਜ਼ਿਆਦਾ, ਜਿਹੜਾ ਅੰਗਰੇਜ਼ੀ ਦੀ ਟਰਮ 'ਚ ਇਹਨਾਂ ਦੀ ਕਹਿਣਾ ਹੋਏ, ਪਿਸ ਆਫ ਕੀਤਾ ਹੈ, ਉਹ ਸੀ ਵੀ ਇਕੱਲਾ ਇਹ ਨਹੀਂ, ਭਾਰਤ ਦੀਆਂ ਆਪਣੀਆਂ ਨੀਡਸ ਜਿਹੜੀਆਂ ਨੇ, ਆਲਮੋਸਟ 38% ਆਇਲ ਨੀਡਸ ਭਾਰਤ ਦੀਆਂ ਉਹ ਰਸ਼ੀਆ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਇਹਦੇ ਬਾਵਜੂਦ ਕਿ ਸੈਂਕਸ਼ਨਸ ਰਸ਼ੀਆ ਤੇ ਸੀ, ਅਮਰੀਕਾ ਨੇ ਭਾਰਤ ਨੂੰ SU-400 ਖਰੀਦਣ ਦੀ ਵੀ ਇਜਾਜ਼ਤ ਦੇ ਦਿੱਤੀ ਰਸ਼ੀਆ ਤੋਂ। ਲੇਕਿਨ ਜਿਹੜਾ ਇਹਨਾਂ ਨੇ ਰਸ਼ੀਅਨ ਕਰੂਡ ਆਇਲ 20 ਟਾਈਮਸ ਮੋਰ ਬਾਏ ਕਰਕੇ ਆਪਣੀਆਂ ਰਿਫਾਈਨਰੀਜ਼ ਦੇ ਵਿੱਚ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵਾਪਸ ਵੇਚਿਆ, ਖੁਦ ਵੀ ਪੈਸੇ ਬਣਾਏ, ਰਸ਼ੀਆ ਦੀ ਇਕਨੋਮੀ ਨੂੰ ਵੀ ਐਨ ਟੌਪ ਤੇ ਲੈ ਗਏ। ਔਰ ਜਿਹੜੀਆਂ ਹੰਡਰਡਸ ਆਫ ਸੈਂਕਸ਼ਨਸ ਰਸ਼ੀਆ ਦੇ ਖਿਲਾਫ ਸੀ, ਉਹਨਾਂ ਨੂੰ ਜਿਹੜਾ ਇਨਇਫੈਕਟਿਵ ਕਰ ਦਿੱਤਾ ਹੈ। ਸੋ ਉਹ ਪਾਰਟ ਅਮਰੀਕਾ ਨੂੰ ਚੁਭਦਾ ਰਿਹਾ। ਔਰ ਹੁਣ ਜੇ ਅਸੀਂ ਸੈਨੇਟ ਜਾਂ ਹਾਊਸ ਦੇ ਵਿੱਚ ਜਿਹੜਾ ਬਿੱਲ ਦੇਖਦੇ ਆ, ਇਹ ਵੀ ਉਹਦਾ ਨਤੀਜਾ, ਕਿਉਂਕਿ ਯੂਕਰੇਨ 'ਚ ਅਮਰੀਕਾ ਦੀ ਇਨਵੈਸਟਮੈਂਟ ਵੀ ਹੈ ਔਰ ਉਹਨਾਂ ਦੀ ਪ੍ਰੈਸਟੀਜ ਵੀ ਹੈ। ਬੇਸ਼ੱਕ ਟਰੰਪ ਨੇ ਸ਼ੁਰੂ ਦੇ ਪੀਰੀਅਡ 'ਚ ਕਹਿ ਕੇ ਜਾਨ ਛੁਡਾਈ ਕਿ ਵੀ ਇਹ ਮੇਰੀ ਵਾਰ ਨਹੀਂ ਹੈ, ਮੈਂ ਨਹੀਂ ਸੀ ਕਰਨੀ, ਇਹ ਬਾਈਡਨ ਦੀ ਗੱਲ ਹੈ। ਪਰ ਜੇ ਤੁਸੀਂ ਲੇਟੈਸਟ ਦੇਖੋਗੇ ਕਿ ਹੁਣ ਅਮਰੀਕਾ ਨੇ ਹੋਰ ਸੋਫਿਸਟੀਕੇਟ ਵੈਪਨ ਵਾਇਆ ਯੂਰਪ, ਜਿਵੇਂ ਤੁਸੀਂ ਨੈਟੋ ਚੀਫ ਦੇ ਆਉਣ ਦੀ ਗੱਲ ਕੀਤੀ ਹੈ, ਆਲਰੇਡੀ ਯੂਕਰੇਨ ਪਾਲਿਸੀ ਦੇ ਉੱਤੇ ਵੀ ਟਰੰਪ ਨੇ ਯੂ ਟਰਨ ਮਾਰਿਆ। ਔਰ ਇਹੀ ਪਾਰਟ ਅਸੀਂ ਦੇਖਦੇ ਹਾਂ ਵੀ ਭਾਰਤ ਪ੍ਰਤੀ ਜਿਹੜਾ ਰਵੱਈਆ ਅਮਰੀਕਾ ਦਾ ਹੈ, ਔਰ 20+ ਟਾਈਮਸ ਟਰੰਪ ਦਾ ਇਹ ਦਾਅਵਾ। ਔਰ ਇਹਦੇ 'ਚ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਜ਼ਰੂਰੀ ਹੈ ਡਿਸਕਸ ਕਰਨਾ, ਕਿ ਭਾਰਤ ਦਾ ਕਲੇਮ ਜਦੋਂ ਅਮਰੀਕਾ ਦੀ ਇਮੈਜੀਨੇਸ਼ਨ ਜਾਂ ਐਜ਼ ਏ ਬੁਲਵਾਕ ਚਾਈਨਾ ਦੇ ਅਗੇਂਸਟ ਸੀ, ਉਹਦੇ 'ਚ ਉਹਨਾਂ ਦੀ ਆਬਾਦੀ, ਉਹਨਾਂ ਦੀ ਓਪਨ ਡੈਮੋਕ੍ਰੈਟਿਕ ਸੁਸਾਇਟੀ, ਇਹ ਸਾਰੇ ਜਿਹਨੂੰ ਇੰਡੀਅਨਸ ਬੜੇ ਮਾਸਟਰ ਨੇ, ਇਹ ਬਿਰਤਾਂਤ ਉਹਨਾਂ ਨੇ ਦਿੱਤਾ ਹੈ। ਪਰ ਇਹ ਜਿਹੜੀ 4 ਰੋਜ਼ਾ ਮਿਸਲ ਡਰੋਨ ਵਾਰਫੇਅਰ ਹੋਈ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ 7, 8, 9, 10 ਨੂੰ, ਇਹਨੇ ਇੱਕ ਪਾਸੇ ਗਲਵਾਨ ਦੇ ਵੇਲੇ ਵੀਜ਼ਾ ਵੀ ਚਾਈਨਾ ਭਾਰਤ ਐਕਸਪੋਜ਼ ਹੋਇਆ ਸੀ ਵੀ ਇਹਨਾਂ ਦੇ ਪੱਲੇ ਉਹਦੇ 'ਚ ਕੋਈ ਬੁਲਟ ਫਾਇਰ ਨਹੀਂ ਸੀ ਹੋਈ, ਡੰਡਿਆਂ ਔਰ ਲੋਹੇ ਦੀਆਂ ਸਟਿਕਸ ਦੇ ਨਾਲ ਹੀ ਇਹਨਾਂ ਦੇ 20 ਬੰਦੇ, ਜਿਨ੍ਹਾਂ 'ਚ ਇਹਨਾਂ ਦੇ ਆਫੀਸਰ ਵੀ ਸੀ, ਔਰ 15 ਤੋਂ 20 ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਬਣਾਏ ਸੀ। ਦਾ ਜ਼ਿਕਰ ਨਹੀਂ ਹੁੰਦਾ, ਜਿਨ੍ਹਾਂ 'ਚ ਹਾਇਰ ਲੈਵਲ ਇਹਨਾਂ ਦੇ ਕਮਾਂਡਰ ਲੈਵਲ ਦੇ ਸੀ, ਜਿਹੜੇ ਚਾਈਨਾ ਨੇ ਬਾਅਦ 'ਚ ਵਾਪਸ ਕੀਤੇ। ਔਰ ਸੈਕੰਡਲੀ ਇਹ ਵੀ ਉਦੋਂ ਵੀ ਇਹ ਸਾਹਮਣੇ ਆਇਆ, ਔਰ ਅਮਰੀਕਨ ਸੈਨੇਟ ਦੇ ਵਿੱਚ ਇੰਟੈਲੀਜੈਂਸ ਕਮੇਟੀ ਦੀ ਹੀਅਰਿੰਗ ਸਾਹਮਣੇ ਆਇਆ ਕਿ ਈਵਨ ਉਸ ਪੀਰੀਅਡ 'ਚ ਵੀ ਅਮਰੀਕਾ ਨੇ ਇੰਡੀਆ ਨੂੰ ਚਾਈਨਾ ਨਾਲ ਸੰਬੰਧਿਤ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਸੀ। ਲੇਕਿਨ ਇਹਦੇ ਬਾਵਜੂਦ ਭਾਰਤ ਨੇ ਆਉਣ ਵਾਲੇ ਅਗਲੇ ਪੀਰੀਅਡ ਦੇ ਵਿੱਚ 4000 ਸਕੁਅਰ ਕਿਲੋਮੀਟਰ ਟੈਰੀਟਰੀ, ਇਹ ਗੱਲ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਹੈ RSS ਦਾ, ਉਹਦੀ ਸਟੇਟਮੈਂਟ ਹੈ, ਕਦੇ ਡਿਨਾਈ ਨਹੀਂ ਕੀਤਾ ਗਿਆ। ਔਰ ਇਸ ਖੌਫ ਦੇ ਵਿੱਚ ਵੀ ਇਹ ਰਹੇ कि मोदी ने कहा कि जी ना को आया ना कोई गया ना कोई घुसा, ना हमारा इलाका लिया ना हमने किसी का लिया, इस किस्म ਦੀਆਂ ਸਟੇਟਮੈਂਟ। ਸੋ ਪਾਕਿਸਤਾਨ ਦੇ ਨਾਲ ਜਿਹੜਾ ਟਕਰਾਅ ਹੋਇਆ, ਜਿਹਦੇ ਵਿੱਚ ਭਾਰਤ ਦੇ ਰਾਫੇਲਸ ਦਾ ਡਿੱਗਣਾ, ਉਸ ਸਾਰੇ ਦੇ ਵਿੱਚ ਇਹਨਾਂ ਦੀ ਜਿਹੜੀ ਮਿਲਟਰੀ ਮਾਈਟ ਸੋ ਕਾਲਡ ਸੀ, ਉਹਦਾ ਵੀ ਜਲੂਸ ਨਿਕਲਿਆ। ਨਤੀਜੇ ਦੇ ਤੌਰ ਤੇ ਅਸੀਂ ਅਮਰੀਕਾ ਵੱਲੋਂ ਜਿਹੜੀ ਪੇਸ਼ਕਦਮੀ ਟੁਵਰਡਸ ਪਾਕਿਸਤਾਨ ਹੋਈ, ਕਿਉਂਕਿ ਤੁਸੀਂ ਇਨੀਸ਼ੀਅਲ ਇੰਟਰੋਡਕਸ਼ਨ ਜਿਹਦਾ ਜ਼ਿਕਰ ਕੀਤਾ ਹੋਇਆ ਉਹਨੂੰ ਅਸੀਂ ਡੀਟੇਲ 'ਚ ਗੱਲ ਕਰਾਂਗੇ। ਸੋ ਮੈਂ ਸਮਝਦਾ ਵੀ ਇਸ ਵੇਲੇ ਭਾਰਤ ਪੂਰੀ ਤਰ੍ਹਾਂ, ਕਿਉਂਕਿ ਰਸ਼ੀਆ ਦੀ ਸਰਵਾਈਵਲ ਹੀ ਚਾਈਨਾ ਦੇ ਨਾਲ ਹੈ, ਚਾਈਨਾ ਦਾ ਉਹ ਛੋਟਾ ਭਰਾ ਬਣ ਗਿਆ। ਇਹੀ ਕਾਰਨ ਹੈ ਕਿ ਤੁਹਾਨੂੰ ਇਸ ਬ੍ਰਿਕਸ ਦੇ, ਭਾਵੇਂ ਉਹ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਈ ਹੈ, ਉਸ ਤੋਂ ਪਹਿਲਾਂ ਡਿਫੈਂਸ ਮਿਨਿਸਟਰਸ ਦੀ ਮੀਟਿੰਗ ਹੋਈ, ਜਦੋਂ ਰਾਜਨਾਥ ਸਿੰਘ ਪਹਿਲਗਾਮ ਦਾ ਮੁੱਦਾ ਐਡ ਕਰਨਾ ਚਾਹੁੰਦਾ ਸੀ, ਤੇ ਉਹਦੇ 'ਚ ਈਵਨ ਰਸ਼ੀਆ ਨੇ ਵੀ ਸਾਈਨ ਕੀਤੇ ਨੇ, ਜਿਹਦੇ 'ਚ ਬਲੋਚਿਸਤਾਨ 'ਚ ਇੰਟਰਫੇਰੈਂਸ ਦੀ ਗੱਲ ਹੈ, ਲੇਕਿਨ ਪਹਿਲਗਾਮ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ। ਉਹਦੇ ਤੋਂ ਵੀ ਇਹ ਸਾਹਮਣੇ ਆਇਆ ਕਿ ਭਾਈ ਹੁਣ ਈਵਨ ਰਸ਼ੀਆ ਨੇ ਵੀ ਭਾਰਤ ਦੀ ਇਸ ਕਿਸਮ ਦੀ ਜਿਹੜੀ ਡਿਊਲਸ਼ਿਪ ਹੈ ਜਾਂ ਡਿਊਐਲਿਟੀ ਹੈ, ਉਹਦੇ ਥੱਲੇ ਭਾਰਤ ਵੱਲ ਪਿੱਠ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਵੱਲ ਜਿਹੜੀ ਹੈ ਉਹਨਾਂ ਦੀ ਸਟੀਲ ਬਿੱਲ ਨੂੰ ਰਿਵਾਈਵ ਕਰਨਾ ਜਾਂ ਦੂਸਰਾ ਵਪਾਰਕ ਰਸਤਿਆਂ ਦੀ ਗੱਲ ਵੀ ਹੋ ਰਹੀ ਹੈ। ਰਸ਼ੀਆ, ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਰੇਲਵੇ ਲਾਈਨ ਜਿਹੜੀ ਔਰ ਆਇਲ ਪਾਈਪ ਦਾ ਜ਼ਿਕਰ ਵੀ ਹੋ ਰਿਹਾ। ਸੋ ਕੁੱਲ ਮਿਲਾ ਕੇ ਭਾਰਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਆਈਸੋਲੇਟਿਡ ਹੈ, ਔਰ ਵਿਦਨ ਸਾਊਥ ਏਸ਼ੀਆ ਬੰਗਲਾਦੇਸ਼ ਦਾ ਹੱਥਾਂ 'ਚੋਂ ਨਿਕਲਣਾ, ਬੰਗਲਾਦੇਸ਼ ਦਾ ਚਾਈਨਾ ਵੱਲ ਝੁਕਾਅ, ਈਵਨ ਮਾਲਦੀਵਜ਼ ਔਰ ਨੇਪਾਲ ਵਰਗੇ ਮੁਲਕ ਵੀ ਇਸ ਵੇਲੇ ਭਾਰਤ ਦਾ ਲੈ ਦੇ ਕੇ, ਜੇ ਤੁਸੀਂ ਇਹ ਪਹਿਲਗਾਮ ਨੂੰ ਲੈ ਕੇ ਦੇਖੋ ਤੇ ਦੋ ਮੁਲਕਾਂ ਨੇ ਭਾਰਤ ਦੇ ਹੱਕ ਦੇ ਵਿੱਚ ਲਾਈਨ ਲਈ ਕਿ ਇਜ਼ਰਾਈਲ ਜਿਹੜਾ ਨੈਤਨਯਾਹੂ ਔਰ ਪੁਤਿਨ ਦੋਨੋਂ ਹੀ ਟਵਿਨ ਨੇ,
ਔਰ ਜੈਨੋਸਾਈਡ ਕਰਨ ਵਾਲੇ ਨੇ ਦੂਸਰਾ ਅਫਗਾਨਿਸਤਾਨ। ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਮੁਲਕ ਨੇ ਵੀ, ਭਾਵੇਂ ਇਹਨਾਂ ਨੇ 59 ਮੈਂਬਰ ਪਾਰਲੀਮੈਂਟ ਔਰ ਦੂਸਰਿਆਂ ਦੇ ਡੈਲੀਗੇਸ਼ਨ ਭੇਜੇ, ਕੋਈ ਭਾਰਤ ਦੇ ਨਾਲ ਨਹੀਂ ਖੜਿਆ। ਸੋ ਪੋਲੀਟੀਕਲੀ ਆਈਸੋਲੇਸ਼ਨ ਹੈ, ਔਰ ਵਿਦਨ ਲੋਕਲ ਵੀ, ਰੀਜਨਲ ਤੌਰ ਦੇ ਉੱਤੇ ਵੀ ਭਾਰਤ ਜਿਹੜਾ ਹੈ ਇਸ ਵੇਲੇ ਬਿਲਕੁਲ, ਜਿਹਨੂੰ ਪੰਜਾਬੀ 'ਚ ਕਹਿਣਾ ਹੋਏ, ਕਿ ਖੁੱਡੇ ਲੱਗਾ ਹੋਇਆ।